ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 19 ਜੂਨ ਦਾ ਦਿਨ। 1590 ਗੁਰੂ ਹਰਗੋਬਿੰਦ ਸਾਹਿਬ ਦਾ ਜਨਮ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਅਰਜਨ ਸਾਹਿਬ ਦੇ ਘਰ 19 ਜੂਨ 1590 ਦੇ ਦਿਨ ਪਿੰਡ ਵਡਾਲੀ ਨੇੜੇ ਛੇਹਟਾ ਅੰਮ੍ਰਿਤਸਰ 'ਚ ਹੋਇਆ। ਇੱਕ ਲੇਖਕ ਵੱਲੋਂ ਗਲਤ ਸੰਮਤ ਲਿਖਣ ਕਾਰਨ ਪਹਿਲਾਂ ਇਹ ਸਾਲ 1995 ਮੰਨਿਆ ਜਾਂਦਾ ਸੀ। ਕੁਝ ਕੁ ਪੁਰਾਣੇ ਲੇਖਕ ਅਜੇ ਵੀ ਲਕੀਰ ਦੇ ਫਕੀਰ ਨੇ। ਕੀਰਤ ਭੱਟ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹੜੇ 13 ਅਪ੍ਰੈਲ 1634 ਦੇ ਦਿਨ ਗੁਰੂ ਕਾ ਚੱਕ ਅੰਮ੍ਰਿਤਸਰ ਦੀ ਲੜਾਈ 'ਚ ਸ਼ਹੀਦ ਹੋ ਗਏ ਸਨ, ਇਸ ਮੌਕੇ ਹਾਜ਼ਰ ਸਨ, ਨੇ ਗੁਰੂ ਸਾਹਿਬ ਦੇ ਜਨਮ ਦੀ ਘਟਨਾ ਨੂੰ ਆਪਣੀ ਵਹੀ 'ਚ ਇਹਨਾਂ ਲਫ਼ਜ਼ਾਂ ਨਾਲ ਦਰਜ ਕੀਤਾ ਸੀ। बधाई ली हरगोबिंद की, बेटा गुरु अर्जन जी, महल पंचम का, पोता गुरु रामदास जी का। सम्मत 17 से 47 माह अषाढ़ द्यों 21 गया, सवा पहर रैन रही, माता गंगा जी के उदर थी, गांव बंडाली, परगना गुरु का चक में एक चमत्कारी बालक पैदा हुआ, नाम हरगोबिंद जी रखा। ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਬਾਰੇ ਇੱਕ ਹੋਰ ਗਲਤ ਪ੍ਰੋਪੇਗੈਂਡਾ ਇਹ ਵੀ ਕੀਤਾ ਜਾਂਦਾ ਹੈ ਕਿ ਆਪ ਦਾ ਜਨਮ ਬਾਬਾ ਬੁੱਢਾ ਦੇ ਵਰ ਨਾਲ ਹੋਇਆ ਸੀ। ਅਜਿਹਾ ਜਾਪਦਾ ਹੈ ਕਿ ਇਸ ਪਿੱਛੇ ਸਿੱਖ ਪੰਥ ਦੇ ਦੁਸ਼ਮਣਾਂ ਦੀ ਸਾਜ਼ਿਸ਼ ਹੈ, ਜੋ ਇੱਕ ਤਾਂ ਗੁਰੂ ਅਰਜਨ ਸਾਹਿਬ ਨੂੰ ਦੀਨ, ਕਮਜ਼ੋਰ ਤੇ ਨਤਾਣਾ, ਤੇ ਬਾਬਾ ਬੁੱਢਾ ਜੀ ਨੂੰ ਵੱਡਾ, ਗੁਰੂ ਤੋਂ ਵੱਧ ਤਾਕਤ ਵਾਲਾ ਸਾਬਤ ਕਰਨਾ ਚਾਹੁੰਦੇ ਨੇ। ਦੂਜਾ ਇਹ ਕਿ ਸਿੱਖੀ 'ਚ ਵਰ ਦੀ ਕੋਈ ਥਾਂ ਹੈ, ਤੇ ਤੀਜਾ ਇਹ ਕਿ ਹਰ ਇੱਕ ਦੇ ਘਰ 'ਚ ਪੁੱਤਰ ਹੋਣਾ ਜ਼ਰੂਰੀ ਹੈ, ਤੇ ਹਿੰਦੂਆਂ ਮੁਤਾਬਕ ਪੁੱਤਰ ਬਿਨਾਂ ਮਾਪਿਆਂ ਦੀ ਮੁਕਤੀ ਨਹੀਂ ਹੁੰਦੀ। 1665 ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਦੀ ਨੀਂਹ ਰੱਖੀ। ਰਾਜਾ ਦੀਪ ਚੰਦ ਦੀ ਅਰਦਾਸ ਮਗਰੋਂ ਜਦੋਂ 14 ਮਈ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਪਸ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਦੀ ਮਾਤਾ ਨਾਨਕੀ ਨਾਲ ਗੱਲ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਬਕਾਲਾ ਦੀ ਥਾਂ ਨਵਾਂ ਦਰਬਾਰ ਬਾਂਗਰ ਦੇਸ਼ ਦੇ ਨਗਰ ਤਮਤਾਨ 'ਚ ਕਾਇਮ ਕਰਨਾ ਚਾਹੁੰਦੇ ਨੇ। ਇਹ ਥਾਂ ਬਿਲਾਸਪੁਰ ਤੇ ਕੀਰਤਪੁਰ ਤੋਂ ਬਹੁਤ ਦੂਰ ਹੈ। ਮੇਰੀ ਅਰਜ਼ ਹੈ ਕਿ ਗੁਰੂ ਸਾਹਿਬ ਸਾਡੀ ਰਿਆਸਤ ਤੋਂ ਦੂਰ ਨਾ ਜਾਣ। ਜੇ ਉਹਨਾਂ ਨੂੰ ਕੀਰਤਪੁਰ 'ਚ ਥੋੜ੍ਹੀ ਥਾਂ ਜਾਪਦੀ ਹੈ ਤਾਂ ਮੈਂ ਨਵਾਂ ਨਗਰ ਵਸਾਉਣ ਵਾਸਤੇ ਹੋਰ ਥਾਂ ਭੇਟ ਕਰ ਦੇਵਾਂਗੀ। ਮਾਤਾ ਨਾਨਕੀ ਨੇ ਰਾਣੀ ਚੰਪਾ ਦੀ ਅਰਜ਼ੋਈ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸਿਆ। ਗੁਰੂ ਸਾਹਿਬ ਨੇ ਮਾਤਾ ਜੀ ਨੂੰ ਦੱਸਿਆ ਕਿ ਧਮਧਾਨ ਦੀਆਂ ਸੰਗਤਾਂ ਨੇ ਤਾਂ ਹੁਣ ਤੱਕ ਮਹਿਲ, ਧਰਮਸ਼ਾਲਾ ਤੇ ਖੂਹ ਵੀ ਤਿਆਰ ਕਰ ਦਿੱਤੇ ਹੋਣਗੇ। ਮਾਤਾ ਜੀ ਨੇ ਜਦ ਰਾਣੀ ਚੰਪਾ ਦੀ ਨਿਮੋ ਝੂਣਤਾ ਤੇ ਦਰਦ ਬਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਦੇ ਦਿਲ 'ਚ ਤਰਸ ਆਇਆ ਤੇ ਉਹਨਾਂ ਨੇ ਬਿਲਾਸਪੁਰ ਰਿਆਸਤ 'ਚ ਨਵਾਂ ਪਿੰਡ ਵਸਾਉਣਾ ਮਨਜ਼ੂਰ ਕਰ ਲਿਆ, ਪਰ ਸ਼ਰਤ ਰੱਖੀ ਕਿ ਉਹ ਇਸ ਪਿੰਡ ਵਾਸਤੇ ਜਗ੍ਹਾ ਦਾਨ 'ਚ ਨਹੀਂ ਬਲਕਿ ਰਕਮ ਤਾਰ ਕੇ ਮੁੱਲ ਲੈਣਗੇ। ਯਕੀਨਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਵੀ ਸੋਚਿਆ ਹੋਵੇਗਾ ਕਿ ਪਹਾੜਾਂ 'ਚ ਇੱਕ ਸੁਰੱਖਿਅਤ ਪਿੰਡ ਪੰਥ ਦੇ ਕੇਂਦਰ ਵਜੋਂ ਬਿਹਤਰ ਰਹੇਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਹਥੌਤ, ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਸਨ, ਦੇ ਇਲਾਕੇ 'ਚ ਮਾਖੋਵਾਲ ਦੀ ਥੇਹ ਦੇ ਦੁਆਲੇ ਮੀਆਂਪੁਰ, ਲੋਧੀਪੁਰ ਤੇ ਸਹੋਟਾ ਪਿੰਡਾਂ ਦੇ ਵਿਚਕਾਰਲੀ ਥਾਂ ਚੁਣੀ ਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਧਾਰ ਦਿੱਤੀ। ਅਜੋਕੇ ਗੁਰਦੁਆਰਾ ਗੁਰੂ ਕੇ ਮਹਿਲ ਵਾਲੀ ਥਾਂ ਤੇ ਗੁਰੂ ਸਾਹਿਬ ਨੇ 19 ਜੂਨ 1665 ਦੇ ਦਿਨ ਇੱਕ ਦਰਖਤ ਦਾ ਤਣਾ ਭਾਈ ਗੁਰਦਿੱਤਾ ਤੋਂ ਗੜਵਾ ਕੇ ਇੱਕ ਨਵੇਂ ਪਿੰਡ ਦੀ ਨੀਂਹ ਰੱਖੀ। ਉਹਨਾਂ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। 1916 ਗਦਰ ਪਾਰਟੀ ਦੇ ਆਗੂਆਂ ਨੂੰ ਫਾਂਸੀ ਦਿੱਤੀ ਗਈ। ਗਦਰ ਲਹਿਰ ਫੇਲ ਹੋਣ ਮਗਰੋਂ ਗਦਰੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਕਈਆਂ ਨੂੰ ਲੰਮੀਆਂ ਕੈਦਾਂ ਕੀਤੀਆਂ ਗਈਆਂ ਤੇ ਕਈਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ 'ਚੋਂ ਉੱਤਮ ਸਿੰਘ ਹੰਸ, ਈਸ਼ਰ ਸਿੰਘ ਤਲਵੰਡੀ, ਈਸ਼ਰ ਸਿੰਘ ਢੁੱਡੀਕੇ, ਵੀਰ ਸਿੰਘ ਬਾਹੋਵਾਲ, ਗੰਗਾ ਸਿੰਘ ਖੁਰਦਪੁਰ ਨੂੰ 19 ਜੂਨ 1916 ਦੇ ਦਿਨ ਫਾਂਸੀ ਦਿੱਤੀ ਗਈ। 1924 ਜੈਤੋ ਮੋਰਚੇ ਵਾਸਤੇ 6ਵਾਂ ਜੱਥਾ ਜੈਤੋ ਪੁੱਜਾ। ਜੈਤੋ ਮੋਰਚੇ 'ਚ ਗ੍ਰਿਫਤਾਰੀ ਦੇਣ ਵਾਸਤੇ ਪ੍ਰੇਮ ਸਿੰਘ ਕੋਕਰੀ ਦੀ ਅਗਵਾਈ ਹੇਠ ਫਿਰੋਜ਼ਪੁਰ ਦੇ ਸਿੱਖਾਂ ਦਾ 6ਵਾਂ ਜੱਥਾ 19 ਜੂਨ 1924 ਦੇ ਦਿਨ ਜੈਤੋ ਪੁੱਜਾ। ਇਸ ਵਿੱਚ 22 ਨੌਜਵਾਨ ਸਨ ਜੋ 12 ਤੋਂ 16 ਸਾਲ ਦੀ ਉਮਰ ਦੇ ਸਨ। 1956 ਪੰਜਾਬ ਦੀ 70,000 ਏਕੜ ਜ਼ਮੀਨ ਹਰਿਆਣਾ ਨੂੰ ਦੇਣ ਵਾਸਤੇ ਸਰਕਾਰੀ ਚਾਪਲੂਸਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਛਪਵਾਇਆ। 19 ਜੂਨ 1986 ਨੂੰ ਪੰਜਾਬੀ ਟ੍ਰਿਬਿਊਨ 'ਚ ਪੂਰੇ ਸਫ਼ੇ ਦਾ ਇਸ਼ਤਿਹਾਰ ਦੇ ਕੇ ਪੰਜਾਬੀ ਤੇ ਸਿੱਖ ਵਿਰੋਧੀ ਲੌਬੀ ਦੇ ਚਾਪਲੂਸਾਂ ਨੇ ਇੱਕ ਬਿਆਨ ਦਿੱਤਾ ਜਿਸ 'ਚ ਕਿਹਾ ਗਿਆ ਸੀ ਕਿ ਵੈਂਕਟਈਆ ਕਮਿਸ਼ਨ ਦੀ ਗੱਲ ਮੰਨ ਕੇ ਪੰਜਾਬ ਹਰਿਆਣੇ ਨੂੰ ਚੰਡੀਗੜ੍ਹ ਦੇ ਬਦਲੇ 70,000 ਏਕੜ ਜ਼ਮੀਨ ਦੇ ਦੇਵੇ। ਇਸ ਬਿਆਨ ਉੱਤੇ ਉਸ ਸਮੇਂ ਦੇ ਬਹੁਤ ਸਾਰੇ ਲੋਕਾਂ ਦੇ ਦਸਤਖਤ ਸਨ। ਇਹ ਇਸ਼ਤਿਹਾਰ ਪੰਜਾਬੀ ਤੇ ਸਿੱਖ ਵਿਰੋਧੀ ਲੌਬੀ ਦੀ ਨਵੇਂ ਦਰਜੇ ਦੀ ਚਾਪਲੂਸੀ ਸੀ। ਹਾਲਾਂਕਿ ਰਾਜੀਵ ਲੌਂਗੋਵਾਲ ਸਮਝੌਤਾ, ਜਿਸ ਨੂੰ ਸਿੱਖ ਪੰਥ ਨੇ ਸ਼ਰਮਨਾਕ ਹੇਠੀ ਮੰਨਿਆ ਸੀ, ਚੰਡੀਗੜ੍ਹ 26 ਜਨਵਰੀ 1986 ਨੂੰ ਪੰਜਾਬ 'ਚ ਦੇਣ ਵਾਸਤੇ ਸਾਫ਼ ਲਿਖਿਆ ਹੋਇਆ ਸੀ, ਪਰ ਮਗਰੋਂ ਇਸ 'ਚ ਹਰਿਆਣੇ ਨੂੰ ਹਿੰਦੀ ਬੋਲਦੇ ਇਲਾਕੇ ਦੇਣ ਨਾਲ ਜੋੜਨ ਵਾਸਤੇ ਮੈਥਿਊ ਕਮਿਸ਼ਨ ਦਾ ਡਰਾਮਾ ਕੀਤਾ ਗਿਆ। ਪਰ ਜਦ ਇਹ ਗੱਲ ਕਾਮਯਾਬ ਨਾ ਹੋਈ ਤਾਂ ਵੈਂਕਟਰਮਈਆ ਕਮਿਸ਼ਨ ਬਣਾ ਕੇ ਹਰਿਆਣਾ ਨੂੰ ਉਂਝ ਜ਼ਮੀਨ ਦੇਣ ਦਾ ਢਕਵੰਜ ਰਚਿਆ ਗਿਆ। ਇਸ਼ਤਿਹਾਰ 'ਚ ਪਾਉਣ ਵਾਲੇ ਰਾਜੀਵ ਗਾਂਧੀ ਦੇ ਇਨ੍ਹਾਂ ਸਿੱਖਾਂ ਕੋਲੋਂ ਇਹ ਨਾ ਹੋਇਆ ਕਿ ਉਹ ਇਹ ਕਹਿਣ ਕਿ ਰਾਜੀਵ ਲੌਂਗੋਵਾਲ ਸਮਝੌਤੇ ਹੇਠ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਫਿਰ ਦੋਵਾਂ ਸੂਬਿਆਂ ਦੇ ਵੱਖ-ਵੱਖ ਇਲਾਕਿਆਂ ਦੀ ਬੋਲੀ ਦੇ ਆਧਾਰ ਤੇ ਤਬਦੀਲੀ ਕੀਤੀ ਜਾਵੇ।
ਉਂਝ ਇਸ ਸਸਤੀ ਚਾਪਲੂਸੀ 'ਚ ਰਜੀਵ ਤੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਲਾਬੀ ਖੁਸ਼ ਤਾਂ ਭਾਵੇਂ ਹੋ ਗਈ, ਪਰ ਇਸ ਦੀ ਕਿਸੇ ਪੰਜਾਬੀ ਨੇ ਹਮਾਇਤ ਨਾ ਕੀਤੀ, ਸਗੋਂ ਇਹਨਾਂ ਦੇ ਇਸ ਇਸ਼ਤਿਹਾਰ ਨੂੰ ਵੀ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 19 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।